अस्सलाम वालेकुम जी। इस टाइम इस्तांबुल ਦੇ ਵਿੱਚੋਂ ਮੈਂ ਨਿਕਲਣ ਲੱਗਾ, ਤਿਆਰੀ ਕਰ ਲਈ, ਆਪਣਾ ਹੋਟਲ ਛੱਡਤਾ, ਬੈਗ ਬੂਗ ਅਸੀਂ ਬੰਦ ਕਰਕੇ ਤੇ ਚੱਲੇ ਇੱਥੋਂ ਬੱਸ ਦੇ ਵਿੱਚ ਜਾ ਬਹਿ ਕੇ ਜਾਣਾ 에ਅਰਪੋਰਟ ਤੋਂ ਤੁਰਕੀ ਦਾ ਇੱਕ ਸ਼ਹਿਰ ਆ ਅੰਤਾਲੀਆ, ਐਨਾਤੋਲੀਆ ਨਹੀਂ ਅੰਤਾਲੀਆ, ਉਹ ਤੁਹਾਨੂੰ ਜਾ ਕੇ ਵਿਖਾਣਾ। ਉਹ ਕਹਿੰਦੇ ਬੜਾ ਸੋਹਣਾ ਸ਼ਹਿਰ ਆ ਤੇ ਅਸੀਂ ਅੰਤਾਲੀਆ ਪਹੁੰਚ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ, ਬਲਕਿ ਰਾਹ ਦੇ ਵਿੱਚ ਵੀ ਕਰਾਂਗੇ ਜਿੱਥੇ ਸੂਤ ਆ। ਤੇ ਇਸਤਾਂਬੁਲ ਨੂੰ ਅਸੀਂ ਦੇਖ ਲਿਆ ਸਾਰਾ, ਹੁਣ ਅੰਤਾਲੀਆ ਦੇਖਣਾ। ਉੱਥੇ ਬਾਈ ਨਾਸਰ ਢਿੱਲੋਂ ਸਾਹਿਬ ਆ ਰਹੇ ਆ ਗੱਡੀ ਲੈ ਕੇ ਦੁਬਈ ਤੋਂ, ਉਹਨਾਂ ਦੇ ਨਾਲ ਅਸੀਂ ਰਲਣਾ, ਫਿਰ ਉਹਨਾਂ ਦੇ ਨਾਲ ਰਲ ਕੇ ਅਸੀਂ ਤੁਹਾਨੂੰ ਵਿਖਾਵਾਂਗੇ ਅੰਤਾਲੀਆ, ਵੀਡੀਓ ਸਾਰੀਆਂ ਦਿਖਾਵਾਂਗੇ। ਤੇ ਆਓ ਹੁਣ ਚੱਲਦੇ ਹਾਂ ਅੰਤਾਲੀਆ। ਕਿਸੇ ਵੀ ਸ਼ਹਿਰ ਦੇ ਵਿੱਚ ਬੰਦਾ ਬਹੁਤ ਹੀ ਦੇਰ ਟਿਕ ਨਹੀਂ ਸਕਦਾ, 2-4 ਦਿਨ ਹੁੰਦੇ ਆ, ਬੰਦਾ ਫਿਰ ਤੁਰ ਲੈਂਦਾ ਤੇ ਬਸ ਸੈਰ ਸਪਾਟੇ ਵਾਸਤੇ ਬੰਦੇ ਨੂੰ ਆਪਣੀਆਂ ਪਿਛਲੀਆਂ ਫਿਰ ਪਿੰਡ ਯਾਦ ਆਉਣ ਲੱਗ ਜਾਂਦਾ। ਤੇ ਇੱਥੇ 2-4 ਦਿਨ ਰਹੇ ਆ ਇਸਤਾਂਬੁਲ ਦੇ ਵਿੱਚ ਤੇ ਆਪਣਾ ਔਖਾ ਹੋ ਗਿਆ। ਮੈਂ ਕਹਿੰਦਾ ਵੀ ਹੁਣ ਪਾਕਿਸਤਾਨ ਚਲਾ ਜਾਵਾਂ ਆਪਣੇ ਪਿੰਡ ਰਹਿਮੇਸ਼ਾ, ਪਰ ਹਜੇ ਅਸੀਂ ਚੱਲੇ ਆ ਅੰਤਾਲੀਆ ਤੇ ਉੱਥੇ ਅੰਤਾਲੀਆ ਦੇਖਾਂਗੇ ਕਿ 2-3 ਦਿਨ, ਉਸ ਤੋਂ ਬਾਅਦ ਫਿਰ ਘਰੇ ਚਲ ਜਾਣਾ। ਅੱਲਾ ਖੈਰ ਸੁੱਖ ਰੱਖੇ। ਤੇ ਤੁਹਾਨੂੰ ਨਾਲ ਨਾਲ ਮੈਂ ਦਿਖਾਣਾ, ਜਿੱਦਾਂ ਤੁਹਾਨੂੰ ਇਸਤਾਂਬੁਲ ਦਿਖਾਇਆ ਇੱਦਾਂ ਹੀ ਤੁਹਾਨੂੰ ਅੰਤਾਲੀਆ ਦਿਖਾਣਾ, ਬਸ ਦੇਖਦੇ ਰਹੋ। ਹੈ ਚਲ ਦੇਖ ਕਬੂਤਰ ਬੈਠੇ, ਬੜਾ ਯਾਰ ਪਿਆਰ ਆ ਕਬੂਤਰਾਂ ਨਾਲ ਬੰਦਿਆਂ ਨੂੰ। ਦੇਖ ਲਾ ਨਹੀਂ ਕਬੂਤਰਾਂ ਨੂੰ ਬੰਦਿਆਂ ਨਾਲ ਪਿਆਰ, ਡਰਦੇ ਨਹੀਂ ਭੋਰਾ ਵੀ, ਵਿੱਚ ਤੁਰੇ ਫਿਰਦੇ ਆ। ਅਡਾਵਾਂ ਇਹਨਾਂ ਨੂੰ, ਮੇਰੇ ਕਹਿਣ ਤੇ ਦੌੜਦੇ ਵੀ ਨਹੀਂ। ਅਸੀਂ ਚੱਲੇ ਆ, ਇੱਥੇ ਇੱਕ ਬੱਸ ਲੱਭਦੀ ਆ, ਉਹ ਬੱਸ ਸਾਨੂੰ 에ਅਰਪੋਰਟ ਲੈ ਕੇ ਜਾਊਗੀ, ਸਬੀਹਾ 에ਅਰਪੋਰਟ। ਉੱਥੋਂ ਬੈਠਾਂਗੇ ਅੰਤਾਲੀਆ ਉਤਰਾਂਗੇ, ਤੁਹਾਨੂੰ 에ਅਰਪੋਰਟ ਦਿਖਾਣਾ ਮੈਂ ਜਾ ਕੇ। ਦੂਸਰੇ ਮੁਲਕਾਂ ਦੇ ਵਿੱਚ ਇੱਕ ਗੱਲ ਬੜੀ ਦੇਖੀ ਆ ਵੀ ਇੱਥੇ ਨਾ ਸਫਾਈ ਸੁਥਰਾਈ ਬੜੀ ਆ। ਆਮ ਜੀਆਂ ਗਲੀਆਂ ਜਿਵੇਂ ਆਪਣੀ ਹੁੰਦੀਆਂ ਪਿੰਡਾਂ ਥਾਵਾਂ ਦੀਆਂ ਸ਼ਹਿਰਾਂ ਦੀਆਂ, ਪਰ ਇੱਥੇ ਆ ਦੇਖ ਨਾ ਪੱਥਰ ਜਿਹਾ ਲੱਗਿਆ ਤੇ ਆ ਇੱਥੇ ਬੜਾ ਸਫਾਈ ਸਕੂਨ ਜਿਹਾ। ਹੇਠਾਂ ਸਾਰਾ ਫਰਸ਼ ਲੱਗਾ, ਕਾਲੇ ਰੰਗ ਦੀ ਟਾਇਲ ਲਾਈ ਨਾ, ਪੂਰੇ ਇਸਤਾਂਬੁਲ 'ਚ ਹੀ ਲਾਈ ਹੈ। ਇਸ ਟਾਈਮ ਇਸਤਾਂਬੁਲ ਦੇ 에ਅਰਪੋਰਟ ਸਬੀਹਾ 에ਅਰਪੋਰਟ, ਦੁਨੀਆ ਦੇ ਵੱਡੇ 에ਅਰਪੋਰਟਾਂ ਦੇ ਵਿੱਚ ਇਹਦਾ ਨਾਮ ਆ। ਸਬੀਹਾ ਇਹਦਾ ਨਾਂ ਰੱਖਿਆ ਸੀਗਾ, ਕੋਈ ਸੁਲਤਾਨ ਦੀ ਧੀ ਸੀ ਉਹਦੇ ਨਾਮ ਤੇ। ਉਹ ਪਹਿਲੀ ਕੁੜੀ ਸੀ ਜਿਹਨੇ ਲੜਾਕਾ ਤਿਆਰਾ ਡਾਇਆ ਸੀ, ਉਹਦੇ ਨਾਂ ਤੇ ਇਸ 에ਅਰਪੋਰਟ ਦਾ ਨਾਂ ਰੱਖਿਆ ਸੀ। ਅੱਛਾ, ਇੱਥੋਂ ਮੈਂ ਚੱਲਾਂ ਅੰਤਾਲੀਆ। ਅੰਤਾਲੀਆ ਦੇ ਵਿੱਚ ਲਾਰੀ ਵੀ ਜਾਂਦੀ ਆ, ਜੇ ਲਾਰੀ ਤੇ ਜਾਂਦਾ ਤੇ ਲਾਰੀ ਨੇ ਲਾਣੇ ਸੀ 10 ਘੰਟੇ। 10 ਘੰਟਿਆਂ ਦੇ ਵਿੱਚ ਬੰਦੇ ਦੀ ਉਂਝ ਬੱਸ ਹੋ ਜਾਂਦੀ ਹੈ। ਫਿਰ ਇੱਥੋਂ ਜਹਾਜ਼ ਨੇ ਲਾਣੇ ਆ ਘੰਟਾ ਡੇਢ ਲਾਣਾ, ਉਹਨੇ ਪਹੁੰਚਾ ਦੇਣਾ ਅੰਤਾਲੀਆ। ਬਹੁਤ ਮਸ਼ਹੂਰ ਸ਼ਹਿਰ ਆ ਤੁਰਕੀ ਦਾ, ਜਿਵੇਂ ਇਸਤਾਂਬੁਲ ਆ। ਤੇ ਇਸਤਾਂਬੁਲ ਤੁਹਾਨੂੰ ਅਸੀਂ ਵਿਖਾਤਾ, ਹੁਣ ਤੁਹਾਨੂੰ ਅੰਤਾਲੀਆ ਵਿਖਾਉਂਦੇ ਆ ਵੀ ਕੈਸਾ ਸ਼ਹਿਰ ਆ ਤੇ ਕੀ ਉੱਥੇ ਗੱਲਬਾਤ ਆ, ਕੀ ਬਣਾ ਰਿਹਾ ਉੱਥੇ। ਹੁਣ ਅਸੀਂ ਇੱਥੋਂ ਜਹਾਜ਼ 'ਚ ਬਹਿਣ ਲੱਗੇ ਹਾਂ, ਜਹਾਜ਼ 'ਚ ਬਹਿ ਕੇ ਅੰਤਾਲੀਆ ਪਹੁੰਚ ਕੇ ਤੇ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਸਬੀਹਾ 에ਅਰਪੋਰਟ ਦੇ ਵਿੱਚ ਖਲੋਤਾ ਵਿਚਾਲੇ, ਬੜਾ ਵੱਡਾ 에ਅਰਪੋਰਟ ਆ। ਮੈਂ ਦੁਬਈ ਵਾਲੇ 에ਅਰਪੋਰਟ ਨੂੰ ਵੱਡਾ ਸਮਝਦਾ ਸੀ, ਪਰ ਇਹ ਉਸ ਤੋਂ ਵੀ ਵੱਡਾ। ਮੈਂ ਕਹਿੰਦਾ ਕੋਈ ਮੁਰੱਬਾ ਥਾਂ ਹੋਣੀ ਜਿਹੜੀ ਇਹਨਾਂ ਨੇ ਛੱਤੀ ਹੋਈ, ਤੇ 3 ਮਿੰਟ ਹੀ ਇੱਥੇ ਜਹਾਜ਼ ਉੱਡਦਾ। ਇੱਥੇ ਮਸ਼ੀਨਾਂ ਲੱਗੀਆਂ, ਆਪਣਾ ਆਪੇ ਹੀ ਉਹ ਬੋਰਡ ਕਰਾਓ, ਆਪ ਹੀ ਕਰੋ, ਆਪਣੀ ਸੀਟ ਆਪੇ ਮੱਲ ਕੇ, ਚਾਹੇ ਬਾਰੀ ਵਾਲੀ ਸਾਈਡ ਲੈ ਲਓ, ਚਾਹੇ ਡਰਾਈਵਰ ਦੇ ਨਾਲ, ਜਿੱਥੇ ਬਹਿਣਾ। ਇੱਥੇ ਬੰਦਿਆਂ ਦਾ ਕੰਮ ਹੀ ਨਹੀਂ ਭਾਈ, ਸਾਰਾ ਮਸ਼ੀਨਾਂ ਦਾ ਕੰਮ। ਅਸੀਂ ਇਸ ਟਾਈਮ 에ਅਰਪੋਰਟ ਦੇ ਉੱਤੇ ਮੌਜੂਦ ਹਾਂ ਜੀ। 에ਅਰਪੋਰਟ ਦੇ ਉੱਤੇ ਅਗਰ ਤੁਹਾਡੇ ਕੋਲ ਬੈਂਕ ਦਾ ਮਾਸਟਰ ਕਾਰਡ ਆ ਨਾ ਜੀ, ਤੇ ਫਿਰ ਤੁਹਾਨੂੰ VIP ਇੱਕ ਹਾਲ ਮਿਲਦਾ ਬਹਿਣ ਵਾਸਤੇ, ਉਡੀਕ ਕਰਨ ਵਾਸਤੇ, ਜਹਾਜ਼ ਦੀ ਉਡੀਕ ਕਰਨ ਵਾਸਤੇ। ਮੇਰੇ ਕੋਲ ਤਾਂ ਉਹ ਕਾਰਡ ਹੈ ਨਹੀਂ ਸੀ। ਮੇਰੇ ਕੈਮਰੇ ਦੇ ਡਰਾਈਵਰ ਕੋ, ਕੈਮਰਾਮੈਨ ਸਾਹਿਬ ਕੋ ਕਾਰਡ ਹੈ ਸੀ। ਕੈਮਰਾਮੈਨ ਮੇਰੇ ਨਾਲ ਤਕੜਾ, ਉਹਦੇ ਕੋਲ ਬੈਂਕ ਦਾ ਮਾਸਟਰ ਕਾਰਡ ਸੀ ਤੇ ਉਹਦੇ 'ਤੇ ਅਸੀਂ ਹਾਲ ਦੇ ਵਿੱਚ ਬੈਠੇ ਹਾਂ। ਮਾੜਾ ਜਿਹਾ ਹਾਲ ਤਾਂ ਵਿਖਾ ਘੁਮਾ ਕੇ ਵੇਖੀ, ਇਹਨਾਂ ਨੂੰ ਪਤਾ ਵੀ ਨਾ ਲੱਗੇ। ਇਹ ਸਾਰਾ ਹਾਲ ਆ। ਇੱਥੇ ਹਰ ਸ਼ੈ ਖਾਣ ਪੀਣ ਨੂੰ ਮੁਫਤ ਆ, ਜਿਹੜੀ ਸ਼ੈ ਮਰਜ਼ੀ, ਬੋਤਲਾਂ ਪੀਓ ਤੇ ਪਤਾ ਨਹੀਂ ਕੀ ਕੁਛ ਆ। 50 ਤੇ ਏੜ ਗੇੜ ਕੁਛਾਵਾਂ ਪਈਆਂ ਇੱਥੇ ਜਿਹੜੀਆਂ ਤੁਸੀਂ ਮੁਫਤੀ ਖਾ ਪੀ ਸਕਦੇ। ਉੱਧਰ ਨੂੰ ਦਿਖਾ, ਜਹਾਜ਼ ਫਿਰ ਰਹੇ ਆ ਸਾਹਮਣੇ ਅੱਖਾਂ ਦੇ, ਇੰਝ ਜਿਵੇਂ ਲਾਰੀ ਅੱਡੇ ਦੇ ਵਿੱਚ ਬੈਠੇ ਆ। ਜਹਾਜ਼ ਤੇ ਜਹਾਜ਼ ਚੜਿਆ ਕਿ ਲਾਈਨਾਂ ਲੱਗੀਆਂ ਜਹਾਜ਼ਾਂ ਦੀਆਂ। ਉਹ ਪਰਾਂ ਵੀ ਦਿਖਾ,
ਦਿਖਾ ਦੇ ਤੇਰਾ ਜ਼ੋਰ ਲੱਗਦਾ, ਦਿਖਾ। ਬਹੁਤ ਜਹਾਜ਼ ਆ। ਅਸੀਂ ਐਂ ਜਿਹੜਾ ਹਾਲ ਬਣਿਆ ਹੁੰਦਾ ਨਾ, ਇਹ ਕੁਛ ਕੋਈ ਬੈਂਕ ਦਾ ਹਿਸਾਬ ਕਿਤਾਬ ਆ, ਉਹ ਮੈਨੂੰ ਬਹੁਤਾ ਤਾਂ ਨਹੀਂ ਪਤਾ, ਬੰਦਿਆਂ ਨੂੰ ਵਿੱਚੋਂ ਪਤਾ ਵੀ ਹੋਣਾ। ਅਤੇ ਸਾਡੇ ਕਈ ਬੰਦੇ ਐਸੇ ਆ ਵੀ ਜਿਹਨਾਂ ਨੂੰ ਨਾ ਕਾਰਡ ਵੀ ਹੁੰਦੇ ਆ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਪਰਾਂ ਫੱਟਿਆਂ 'ਤੇ ਬੈਠੇ ਰਹਿੰਦੇ ਆ। ਇੱਥੇ ਸੋਫੇ ਲੱਗੇ ਆ ਭਾਈ, ਇੱਥੇ ਜਿਹੜੀ ਸ਼ਾ ਮਰਜ਼ੀ ਖਾਓ ਪੀਓ। ਚਾਹ ਦੀਆਂ ਕੋਈ 10 ਕਿਸਮਾਂ ਇੱਥੇ, ਬਾਕੀ ਤਾਂ ਤੁਸੀਂ ਆਪੇ ਹੀ ਹਿਸਾਬ ਲਾ ਲਓ। ਹੁਣ ਜਹਾਜ਼ ਦਿਖਾਈ ਜਾਣਾ ਕਿ ਮੈਨੂੰ ਵੀ ਦਿਖਾਏਗਾ। ਅਤੇ ਇੱਥੇ ਹੁਣ ਅਸੀਂ ਨਾ ਸਾਡੀ ਉਹ ਜਿਹੜੀ ਜਹਾਜ਼ ਲੇਟ ਹੋ ਗਿਆ ਸੀ, ਅਸੀਂ ਅੰਤਾਲੀਆ ਚੱਲੇ ਹਾਂ। ਅੰਤਾਲੀਆ ਦੀ ਜਿਹੜੀ ਤਾਰੀਖ ਆ ਉਹ ਮੈਂ ਤੁਹਾਨੂੰ ਉੱਥੇ ਜਾ ਕੇ ਦੱਸਦਾ। ਇੱਥੇ ਟਾਈਮ ਥੋੜ੍ਹਾ ਅਸੀਂ ਜਹਾਜ਼ ਚੜ੍ਹਨਾ, ਅਤੇ ਅਸੀਂ ਉਹ ਜਹਾਜ਼ ਦੀ ਉਡੀਕ ਕਰ ਰਹੇ ਹਾਂ। ਇੱਥੇ ਬੈਠੇ ਲੇਟ ਹੋ ਗਿਆ ਸੀ ਉਹ ਘੰਟਾ, ਮੌਸਮ ਕਰਕੇ ਖਬਰੇ ਕੀ ਗੱਲ। ਅਤੇ ਉਹ ਫਿਰ ਸਾਡੇ ਕੋਲ ਕਾਰਡ ਹੈ ਸੀ, ਇਹਦੇ ਕੋਲ ਸਾਡੇ ਕੈਮਰਾਮੈਨ ਸਾਹਿਬ ਕੋਲ, ਅਤੇ ਉਹਨੇ ਕਾਰਡ ਵਿਖਾਇਆ ਸਾਨੂੰ। ਇੱਥੇ ਬੂਹਾ ਖੋਲ੍ਹ ਕੇ ਇੱਥੇ ਵਾੜਤਾ, ਅਤੇ ਇੱਥੇ ਹੁਣ ਜੋ ਮਰਜ਼ੀ ਖਾ ਰਹੇ ਪੀ ਰਹੇ। ਪੌਣਾ ਘੰਟਾ ਹੋ ਗਿਆ, ਹਰ ਸ਼ੈ ਅਸੀਂ ਚੱਖੀ ਹੈ। ਅਤੇ ਹੁਣ ਬਣਦਾ ਦੇਖੋ ਕੀ ਅਗਾਂਹ ਜਹਾਜ਼ 'ਚ ਬਹਿਣਾ। ਬਾਕੀ ਆਪਣਾ ਮੁਕਤੀ ਹੈ ਇੱਥੇ ਹਰ ਸ਼ੈ, ਪਰ ਆਪਣੇ ਹਿਸਾਬ ਕਿਤਾਬ ਨਾਲ ਖਾਓ ਪੀਓ। ਅਤੇ ਇਹ ਮੈਂ ਸਿਰਫ ਤੁਹਾਨੂੰ ਤਾਂ ਇਤਲਾਹ ਦਿੱਤੀ ਹੈ ਵੀ ਜਿਹੜੇ ਬੰਦਿਆਂ ਕੋਲ ਬੈਂਕ ਦਾ ਕਾਰਡ ਕੂਡ ਹੁੰਦੇ ਆ, ਕੋਈ ਇਹੋ ਜਿਹੇ ਗੌਰ ਕਰ ਲਿਆ ਕਰੋ। ਆਪਣੇ ਵਰਗੇ ਜਿਹੜੇ ਰਹਿਣ ਵਾਲੇ ਨਾ ਪਿੰਡਾਂ ਦੇ ਸ਼ਹਿਨਸ਼ਾਹ ਬੰਦੇ, ਉਹ ਫੱਟਿਆਂ 'ਤੇ ਬੈਠੇ ਰਹਿੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਧਰ ਸੋਫੇ ਲੱਗੇ ਵੀ ਉੱਥੇ ਵੀ ਜਾ ਸਕਦੇ। ਖਬਰੇ ਤੁਹਾਨੂੰ ਪਤਾ ਹੀ ਹੋਵੇ। ਚਲੋ ਸਾਡਾ ਕੰਮ ਸੀ ਦੱਸਣਾ। ਮਿਹਰਬਾਨੀ। ਹੁਣ ਜਹਾਜ਼ ਚੱਲ ਕੇ ਗੱਲ ਕਰਦੇ, ਦੱਬ ਲਵੇ। ਆਹ ਦੇਖੋ ਜੀ, ਇੱਥੇ ਹੁਣ ਬੰਦੇ ਬੈਠੇ ਆ, ਇਹ ਬੈਠੇ ਆ ਉਹਨਾਂ ਬੈਂਚਾਂ ਦੇ ਉੱਤੇ, ਲੋਹਿਆਂ ਦੇ ਉੱਤੇ। ਉਹ ਮੈਂ ਤੁਹਾਨੂੰ ਫ਼ਰਕ ਦਿਖਾਉਣ ਲੱਗਾ ਵੀ ਉੱਥੇ ਦਾ ਅਤੇ ਇੱਥੇ ਦਾ ਕੀ ਫ਼ਰਕ ਆ। ਅਤੇ ਮੈਂ ਇਹ ਗੱਲ ਕਰਦਾ ਸੀ ਵੀ ਜਿਨ੍ਹਾਂ ਕੋਲ ਕਾਰਡ ਨਹੀਂ ਹੈ, ਮੇਰੇ ਵਰਗੇ ਬੰਦੇ, ਉਹਨਾਂ ਨੇ ਤਾਂ ਚਲੋ ਇੱਥੇ ਬਹਿਣਾ ਹੀ ਬਹਿਣਾ। ਜਿਨ੍ਹਾਂ ਕੋਲ ਕਾਰਡ ਆ, ਕਈ ਸਾਡੇ ਐਸੇ ਬੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕਾਰਡ ਵੀ ਹੁੰਦਾ ਬੈਂਕ ਦਾ, ਅਤੇ ਫਿਰ ਵੀ ਉੱਧਰ ਨਹੀਂ ਜਾਂਦੇ। ਹੁਣ ਉੱਥੇ ਨਹਾਉਣ ਨੂੰ ਜਗ੍ਹਾ ਬਣੀ ਹੋਈ ਹੈ, ਸੌਣ ਨੂੰ ਜਗ੍ਹਾ ਬਣੀ ਹੋਈ ਹੈ। ਤੁਸੀਂ ਜਹਾਜ਼ ਬਹੁਤਾ ਲੇਟ ਸੌਂ ਸਕਦੇ, ਨਹਾ ਸਕਦੇ, ਖਾ ਪੀ ਸਕਦੇ। ਉੱਥੇ ਤਾਂ ਬਥੇਰਾ ਕੁਛ ਆ ਖਾਣ ਪੀਣ ਨੂੰ, ਅਤੇ ਹੈ ਵੀ ਫੀਸ ਵੀ ਲਾ। ਅਤੇ ਆਹ ਹੁਣ ਤੂੰ ਕਿਸੇ ਤਰ੍ਹਾਂ ਕੈਮਰਾਮੈਨ ਸਾਹਿਬ ਦਿਖਾ ਖਾਂ, ਬੰਦਿਆਂ ਨੂੰ ਪਤਾ ਵੀ ਨਾ ਲੱਗੇ ਵੀ ਆਹ ਹੁਣ ਬੈਠੇ ਫੱਟਿਆਂ 'ਤੇ। ਅਤੇ ਮੈਂ ਵੀ ਇੱਥੇ ਹੀ ਬਹਿਣਾ ਸੀ ਜੇ ਮੇਰੇ ਨਾਲ ਆ ਬੰਦਾ ਨਾ ਹੁੰਦਾ ਕੈਮਰਾਮੈਨ ਸਾਹਿਬ। ਬਸ ਇਹੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਸੀ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਆ, ਜੇ ਕਿਸੇ ਹਿਸਾਬ ਨਾਲ ਦੱਸੀਗੀ। ਮੇਰੇ ਮਗਰ ਆ ਖਾਂ ਭਲਾ। ਨਹੀਂ, ਉੱਥੇ ਬੀਬੀਆਂ ਖੜੀਆਂ ਰਹਿਣ ਦੇ, ਤੁਹਾਨੂੰ ਦਿਖਾਉਣਾ ਸੀ ਇੱਕ ਸ਼ਾਇਦ ਦਿਖਾਉਣਾ। ਚਲੋ ਫਿਰ ਦਿਖਾ ਦਾਂਗੇ। ਠੀਕ। ਅਸੀਂ ਜੀ ਇਸ ਟਾਈਮ ਸਬੀਹਾ ਏਅਰਪੋਰਟ ਇਸਤੰਬੁਲ ਤੋਂ ਬਹਿਣ ਲੱਗੇ ਹਾਂ ਅੰਤਾਲੀਆ ਵਾਸਤੇ। ਟਿਕਟ ਮਿਲ ਗਈ, ਕਿਰਾਇਆ ਕਰੂਆ ਦੇ ਦਿੱਤਾ, ਅਤੇ ਹੁਣ ਅਸੀਂ ਚੱਲ ਕੇ ਬਹਿਣ ਲੱਗੇ ਹਾਂ। ਉਹ ਅੱਗੇ ਫਲਾਈਟ ਲੇਟ ਹੋ ਗਈ ਸੀ, ਅਤੇ ਹੁਣ ਆ ਖਲੋਤੀ ਹੈ। ਇਹਦੇ 'ਚ ਅਸੀਂ ਅੱਲਾ ਖਿਆਲ ਰੱਖੇ ਬਹਿ ਜਾਣਾ। ਹੁਣ ਆਹ ਵਾਲਾ ਜਹਾਜ਼ ਖੱਟੇ ਰੰਗ ਦਾ, ਇਹਦੇ ਜਾ ਕੇ ਬਹਿਣ ਲੱਗੇ। ਅਤੇ ਅੰਤਾਲੀਆ ਦੇ ਬੜਾ ਨਾਮ ਸੁਣਿਆ ਸੀ ਅੰਤਾਲੀਆ ਦਾ, ਅੱਲਾ ਨੇ ਚਾਹਿਆ ਅੱਜ ਅਸੀਂ ਦੇਖਣ ਲੱਗੇ ਹਾਂ। ਅੱਗੇ ਰਸ਼ ਪੈ ਗਿਆ, ਇੱਥੇ ਵੀਡੀਓ ਆਪਾਂ ਬੰਦ ਕਰ ਲੈਂਦੇ ਹਾਂ ਵੀ ਲੋਕ ਇਤਰਾਜ਼ ਨਾ ਕਰਨ, ਪਰ ਜਹਾਜ਼ ਦੇ ਵਿੱਚ ਬਹਿ ਰਹੇ। ਹੁਣ ਅੰਤਾਲੀਆ ਜਾ ਕੇ ਗੱਲਬਾਤ ਹੋ। ਅਸੀਂ ਜੀ ਅੰਤਾਲੀਆ ਦੇ ਏਅਰਪੋਰਟ 'ਤੇ ਪਹੁੰਚ ਗਏ ਹਾਂ, ਅਲਹਮਦੁਲਿਲਾ ਖੈਰ ਸਲਾਮਤੀ। ਅਤੇ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਆ ਕਿ ਜਿਹੜੇ ਅਕੈਲ ਦੇ ਦਰਖਤ ਖਲੋਤੇ ਆ, ਮਗਰ ਏਅਰਪੋਰਟ ਆ। ਹੁਣ ਰਾਤ ਹੋ ਗਈ ਹੈ ਜੀ, ਰਾਤ ਦਾ ਖਾਸਾ ਟਾਈਮ ਹੋ ਗਿਆ। ਹੁਣ ਕੋਈ ਥਾਂ ਟਿਕਾਣਾ ਪਹਿਲਾਂ ਲੱਭਦੇ ਅਤੇ ਕਿਤੇ ਟਿਕ ਟਿਕਾ ਕਰਕੇ ਫਿਰ ਦੇਖਦੇ ਹਾਂ ਵੀ ਤੁਹਾਨੂੰ ਹੁਣ ਕੁਛ ਸ਼ਾਇਦ ਦਿਖਾਈਏ ਜਾਂ ਸਵੇਰੇ ਦਿਖਾਈਏ। ਤੁਹਾਨੂੰ ਕੀ, ਬਲਕਿ ਆਪ ਅਸੀਂ ਹੁਣ ਕੁਛ ਦੇਖੀਏ ਕਿ ਸਵੇਰੇ ਦੇਖੀਏ। ਇਸ ਸ਼ਹਿਰ ਦੇ ਬਾਰੇ 'ਚ ਬੜੀ ਮਸ਼ਹੂਰੀ ਸੁਣੀ ਆ, ਅਤੇ ਜਿਹੜੇ ਤੁਹਾਨੂੰ ਦਿਖਾਵਾਂਗੇ। ਜੇ ਹੁਣ ਕੋਈ ਹਿਸਾਬ ਲੱਗਿਆ ਹੁਣ ਦਿਖਾ ਦਾਂਗੇ। ਚਲ ਮੁਕਾਬਲਾ ਵਧੀਆ। ਅਸੀਂ ਇਸਤੰਬੁਲ ਤੋਂ ਜਹਾਜ਼ 'ਚ ਬਹਿ ਕੇ ਘੰਟੇ ਡੇਢ ਦੀ ਫਲਾਈਟ ਸੀ, ਅਸੀਂ ਆ ਗਿਆ ਅੰਤਾਲੀਆ। ਅੰਤਾਲੀਆ ਬਹੁਤ ਵੱਡਾ ਸ਼ਹਿਰ ਆ, ਦੁਨੀਆ ਦਾ ਚੌਥੇ ਨੰਬਰ 'ਤੇ ਸ਼ਹਿਰ ਆ ਜਿਹਦੇ ਵਿੱਚ ਟੂਰਿਜ਼ਮ ਆ। ਜਿੱਦਾਂ ਪਹਿਲੇ ਨੰਬਰ 'ਤੇ ਲੰਡਨ, ਇਸਤੰਬੁਲ, ਦੁਬਈ, ਅਤੇ ਚੌਥੇ ਨੰਬਰ 'ਤੇ ਅੰਤਾਲੀਆ ਆਉਂਦਾ। ਫਿਰ ਇਹਦਾ ਜਿਹੜਾ ਸਾਹਲ ਸਮੁੰਦਰ ਆ, ਉਹਦਾ ਪਾਣੀ ਦੁਨੀਆ ਦੇ ਸਭ ਤੋਂ ਸਾਫ਼ ਪਾਣੀਆਂ 'ਚ ਗਿਣਿਆ ਜਾਂਦਾ। ਮੱਛੀਆਂ ਟੁਰਦੀਆਂ ਵੀ ਦੇਖਦੀਆਂ। ਅਸੀਂ ਹੋ ਆਏ ਹਾਂ ਉੱਥੋਂ।
ਅੱਛਾ, ਦੂਸਰਾ ਫਿਰ ਇਹ ਆ ਵੀ 2 ਕਰੋੜ ਬੰਦਾ ਸਾਲ ਦੇ ਵਿੱਚ ਇੱਥੇ ਗੇੜਾ ਮਾਰ ਕੇ ਜਾਂਦਾ। ਬੜੀਆਂ ਖੂਬੀਆਂ ਇਹਦੀਆਂ। ਅੰਤਾਲੀਆ ਤੁਰਕੀ ਦਾ ਬਹੁਤ ਸੋਹਣਾ ਸ਼ਹਿਰ ਆ, ਸਮੁੰਦਰ ਦੇ ਕਿਨਾਰੇ ਤੇ ਆ। ਸਭ ਤੋਂ ਜ਼ਿਆਦਾ ਇਹਨੂੰ ਆਬਸ਼ਾਰਾਂ ਦਾ ਸ਼ਹਿਰ ਕਹਿੰਦੇ ਆ। ਬਹੁਤ ਆਬਸ਼ਾਰਾਂ ਇੱਥੇ। ਹੋਇਆ ਇੱਦਾਂ ਵੀ ਇਹ ਸ਼ਹਿਰ ਘੁਮਾਉਣ ਵਾਸਤੇ ਅਸੀਂ ਇਸਤੰਬੁਲ ਤੋਂ ਫਲੈਟ ਲਈ ਇੱਥੇ ਆਏ ਹਾਂ। ਤੁਹਾਨੂੰ ਇਹ ਸਾਰਾ ਸ਼ਹਿਰ ਘੁਮਾ ਕੇ ਦਿਖਾਉਣਾ ਸੀ, ਉਹ ਆਬਸ਼ਾਰਾਂ ਦਿਖਾਉਣੀਆਂ ਸੀ, ਹੋਰ ਬੜਾ ਕੁਛ ਇਸ ਸ਼ਹਿਰ ਦੇ ਵਿੱਚ। ਤਾਰੀਖ ਬੜੀ ਹੈ ਇਸ ਸ਼ਹਿਰ ਦੇ ਵਿੱਚ, ਉਹ ਤੁਹਾਨੂੰ ਵਿਖਾਉਣੀ ਸੀ। ਪਰ ਹੋਇਆ ਇੱਦਾਂ ਵੀ ਨਾਸਰ ਸਾਹਿਬ ਦਾ ਟੈਲੀਫੋਨ ਆਇਆ। ਉਹ ਕਹਿੰਦਾ ਵੀ ਮੈਂ ਕੈਪੋਟੋਕੀਆ ਦੇ ਵਿੱਚ ਕਹਿੰਦਾ ਮੈਂ ਆ ਗਿਆ ਗੱਡੀ ਲੈ ਕੇ, ਤੇ ਤੁਸੀਂ ਉੱਥੇ ਪਹੁੰਚੋ। ਅਸੀਂ ਇੱਥੇ ਆਏ ਹਾਂ ਹੁਣ ਲਾਰੀ ਅੱਡੇ ਦੇ ਵਿੱਚ। ਲਾਰੀ ਅੱਡੇ ਤੋਂ ਅਸੀਂ ਲਾਰੀ 'ਚ ਬਹਿ ਕੇ ਨਾ ਇੱਥੋਂ ਜਾਣਾ ਕੈਪੋਟੋਪੀਆ। ਤੇ ਤੂੰ ਇੱਕ ਵਾਰੀ ਮੜ ਜਾ ਮੋਬਾਈਲ ਘੁਮਾ ਕੇ ਦਿਖਾ। ਅਸੀਂ ਜਦੋਂ ਆ ਕੇ ਇੱਥੇ ਲਾਰੀ ਅੱਡਾ ਵੇਖਿਆ, ਸਾਡੇ ਧੌਰ ਭੌਰ ਹੀ ਘੁੰਮ ਗਏ। ਮੈਂ ਕਹਿੰਦਾ ਐਸਾ ਏਅਰਪੋਰਟ ਵੀ ਨਹੀਂ ਕਦੀ ਦੇਖਿਆ ਜਿੱਦਾਂ ਦਾ ਲਾਰੀ ਅੱਡਾ। ਬਈ ਬਾਹਰਲੇ ਪਾਸੋਂ ਚੈਕਿੰਗ ਮੈਕਿੰਗ ਹਰ ਸ਼ਾ ਹੋ ਕੇ, ਬੈਗਾਂ ਦੀ ਚੈਕਿੰਗ ਸਾਰੀ, ਪਾਸਪੋਰਟ ਦੇਖਦੇ ਆ। ਪੂਰਾ ਨਿਜ਼ਾਮ ਬਣਾਇਆ ਹੈ। ਵਿੱਚ ਦੁਕਾਨਾਂ ਬਣਾਏ ਹੋਈਆਂ ਵੱਖਰੀਆਂ ਵੱਖਰੀਆਂ, ਪਾਰਕ ਬਣਾਏ ਹੋਏ ਆ। ਬੜੀ ਥਾਂ ਦੇ ਵਿੱਚ ਲਾਰੀ ਅੱਡਾ ਬਣਾਇਆ ਹੈ। ਇਹ ਨਹੀਂ ਹੈ ਵੀ ਇੱਥੇ ਕੋਈ ਲਾਰੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ। ਲਾਰੀਆਂ ਉਹੀ ਖੜੀਆਂ ਜਿਨ੍ਹਾਂ ਨੇ ਜਾਣਾ। ਪਰਲੇ ਪਾਸੇ ਕਿੰਨੀਆਂ ਖੜੀਆਂ ਹੋਣੀਆਂ? 8-10 ਹੋਣੀਆਂ। 8-10 ਲਾਰੀਆਂ ਖੜੀਆਂ। ਲਾਰੀਆਂ ਚੰਗੀਆਂ, ਮੈਂ ਵਿੱਚ ਬਹਿ ਕੇ ਤੁਹਾਨੂੰ ਦਿਖਾਊਂਗਾ। ਤੇ ਉਹ ਅਸੀਂ ਦੱਸਣ ਦੀ ਗੱਲ ਤਾਂ ਇਹ ਸੀ ਵੀ ਉਹ ਆਏ ਆ, ਰਾਤੀ ਪਹੁੰਚੇ ਆ ਲੇਟ, ਸਵੇਰੇ ਤੜਕੇ ਮੜ ਜਿਹਾ ਸਮੁੰਦਰ ਵੱਲ ਨੂੰ ਗੇੜਾ ਮਾਰਿਆ ਤੇ ਹੁਣ ਇੱਥੇ ਚੱਲੇ ਆ ਕੈਪੋਟੋਪੀਆ। ਤੇ ਫਿਰ ਹੁਣ ਤੁਹਾਨੂੰ ਗਾਂ ਜਾ ਕੇ ਉੱਥੋਂ ਨਾਸਰ ਸਾਹਿਬ ਦੇ ਨਾਲ ਰਲ ਕੇ ਉੱਥੋਂ ਫਿਰ ਗੱਡੀ ਤੇ ਕਹਿੰਦੇ ਆਉਣਾ। ਗੱਡੀ ਤੇ ਆ ਕੇ ਅਸੀਂ ਤੁਹਾਨੂੰ ਅਨਾਤਾਲੀਆ ਵੀ ਦਿਖਾਉਣਾ, ਐਨਾਤੋਲੀਆ ਵੀ ਦਿਖਾਉਣਾ, ਇਸਤੰਬੁਲ ਵੀ ਦਿਖਾਉਣਾ, ਬੜਾ ਕੁਝ ਦਿਖਾਉਣਾ ਯਾਰ। ਮੈਂ ਤੁਹਾਨੂੰ ਕੀ ਦੱਸਾਂ, ਮੈਂ ਕੀ ਦਿਖਾਣਾ ਹੈ। ਚਲੋ ਆਓ ਹੁਣ ਲਾਰੀ ਚੱਲਦੇ ਹਾਂ। ਦਬਲਾ ਬਟਨ। ਇੱਥੇ ਲਾਰੀ ਅੱਡੇ ਬੈਠੇ ਸੀ ਜੀ, ਭੁੱਖ ਲੱਗੀ ਵੀ ਕੁਝ ਖਾਣੇ ਆ। ਇੱਥੇ ਖਾਣ ਨੂੰ ਨਾ ਆਪਣੇ ਤਰ੍ਹਾਂ ਰੋਟੀ ਸਾਲਣ ਨਹੀਂ ਲੱਭਦਾ। ਨਵੀਆਂ ਨਵੀਆਂ ਸ਼ਾਵਾਂ ਆ। ਹੁਣ ਦੇਖੋ ਨਾ, ਇਹਨਾਂ ਦੇ ਵਿੱਚ ਮਸਾਲਾ ਜਿਹਾ ਪਾਇਆ ਤੇ ਇਹ ਉਂਝ ਮਿੱਠੇ ਮਿੱਠੇ ਜਿਹੇ ਆ। ਹੁਣ ਆਪ ਵੱਲੋਂ ਅਸੀਂ ਰੋਟੀ ਦੇਖ ਕੇ ਲਈ ਸੀ, ਉੱਥੇ ਆਈਟਮਾਂ ਤਾਂ ਹੋਰ ਬਥੇਰੀਆਂ ਪਈਆਂ, ਪਰ ਅਸੀਂ ਵੇਖੀ ਵੀ ਚਲੋ ਰੋਟੀ ਤਰ੍ਹਾਂ ਦੀ, ਪਰ ਇਹਦੇ 'ਚ ਕੋਈ ਸਮਝ ਨਹੀਂ ਆਉਂਦੀ। ਹੁਣ ਇੱਦਾਂ ਨਾ ਆਖੇ ਜੀ ਇੱਥੇ ਰੱਖੋ ਇੱਕ ਇੱਦਾਂ ਉੱਤੇ ਪੱਤਰ ਜੇ ਪਾ ਕੇ। ਇਹ ਤਾਂ ਘਰੇ ਜਾ ਕੇ ਰੋਟੀ ਖਾਵਾਂਗੇ ਰੱਜ ਕੇ। ਇੱਥੇ ਤਾਂ ਇੱਦਾਂ ਹੀ ਆ ਹਿਸਾਬ। ਖਾਣ ਨੂੰ ਸ਼ਾਮਾਂ ਨੂੰ ਚੰਗੀਆਂ ਲੱਭਦੀਆਂ। ਹੁਣ ਦੇਖਣ ਨੂੰ ਤਾਂ ਚਾਹੇ ਜਿੱਦਾਂ ਦਾ ਵੀ ਆ, ਖਾਣ 'ਚੋਂ ਇੱਦਾਂ ਦੀ ਰੋਟੀ ਪਲਾਸਟਿਕ ਦੀ ਨਹੀਂ ਹੁੰਦੀ, ਹਾਈਬ੍ਰਿਡ ਕਣਕ। ਢਿੱਡ ਭਰਨ ਵਾਲੀ ਗੱਲ ਆ। ਚਲੋ ਫਿਰ ਵੀ ਅਲਹਮਦੁਲਿਲਾ। ਮੈਂ ਤੁਹਾਨੂੰ ਲਾਰੀ ਅੱਡਾ ਵਿਖਾਉਣਾ। ਮੈਂ ਕਹਿੰਦਾ ਤੁਸੀਂ ਇੱਦਾਂ ਦਾ ਏਅਰਪੋਰਟ ਨਹੀਂ ਦੇਖਿਆ ਹੋਣਾ ਜਿੱਦਾਂ ਦਾ ਲਾਰੀ ਅੱਡਾ। ਹੁਣ ਡੱਬੇ ਦੇ ਵਿੱਚ ਨਹੀਂ ਆ ਪਈਆਂ ਟਾਫੀਆਂ ਮੱਛੀਆਂ, ਇਹ ਖੰਡ ਆ। ਖੰਡ ਦੀਆਂ ਢੇਲੀਆਂ ਉੱਤੇ ਲਵੇਟ ਕੇ ਰੱਖੀਆਂ। ਚਾਹ ਚੂ ਪੀਣੀ ਇੱਥੇ ਚੱਕ ਕੇ ਇੱਕ ਪਾ ਲੈਣੀ। ਇਸ ਮੁਲਕ 'ਚ ਮਹਿੰਗਾਈ ਵੀ ਬਹੁਤ ਹੈ। ਜਿਸ ਮੁਲਕ 'ਚ ਵੀ ਟੂਰਿਸਟ ਬਹੁਤੇ ਆਉਣ ਲੱਗ ਜਾਣ ਨਾ, ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ। ਇਹਨਾਂ ਦਾ ਵੀ ਹੋ ਗਿਆ। ਚਲੋ ਮੈਂ ਰੋਟੀ ਖਾ ਲਵਾਂ ਤੇ ਫਿਰ ਤੁਹਾਨੂੰ ਲਾਰੀਆਂ ਦਾ ਏਅਰਪੋਰਟ ਦਿਖਾਉਣਾ। ਉਹਨਾਂ ਸੱਜੇ ਖੱਬੇ ਕੈਮਰਾ ਘੁਮਾਉਂਦਾ ਰਹੇ। ਆਹ ਲਾਰੀ ਅੱਡੇ ਦੀ ਉਹ ਜਗ੍ਹਾ ਜਿੱਥੇ ਇਹਨਾਂ ਨੇ ਦੁਕਾਨਾਂ ਬਣਾਈਆਂ ਹੋਈਆਂ, ਵੱਟ ਕੱਢੇ ਪਏ ਆ। ਇੱਥੇ ਖਾਣ ਪੀਣ ਦੀਆਂ ਵੱਖਰੇ ਆ। ਕੋਈ ਕਿਸੇ ਨੇ ਕੋਈ ਸ਼ੈ ਲੈਣੀ ਆ, ਹਰ ਸ਼ੈ ਇੱਥੋਂ ਮਿਲਦੀ। ਇੱਦਾਂ ਦੁਕਾਨਾਂ ਬਣਾਈਆਂ। ਫਿਰ ਇਹਨਾਂ ਨੂੰ ਹਰਿਆਲੀ ਬੜੀ ਪਸੰਦ ਆ। ਹਰ ਥਾਂ 'ਤੇ ਇਹਨਾਂ ਨੇ ਨਾ ਕੋਈ ਪੌਦੇ ਖੜੇ ਕੀਤੇ ਜ਼ਰੂਰ। ਹੁਣ ਆਹ ਹੈ ਬੰਦ ਆ, ਉੱਤੋਂ ਦਿਖਾ, ਹੈ ਉੱਤੋਂ ਬੰਦ ਆ, ਤੇ ਫਿਰ ਵੀ ਵਿਚਾਲੇ ਇਹਨਾਂ ਨੇ ਜਗ੍ਹਾ ਬਣਾ ਕੇ ਨਾ ਤੇ ਪੌਦੇ ਲਾਏ ਹੈ, ਤੇ ਪੌਦੇ ਵੀ ਕਾਮਯਾਬ ਜਾ ਰਹੇ। ਇੱਦਾਂ ਹੀ ਅੱਗੇ ਆਓ, ਤੁਹਾਨੂੰ ਦਿਖਾਉਣਾ। ਇੱਥੇ ਮੇਰੇ ਨਾਲ ਆ ਜਾ ਕੇ। ਬੜੀ ਇਮਾਰਤ ਬਣਾਈ ਹੈ ਜੀ। ਇੱਦਾਂ ਤੂੰ ਮੇਰੇ ਵੱਲ ਨਾ, ਮੈਂ ਤੈਨੂੰ ਕਹੀ ਜਾਂਦਾ ਗਾਂਹ ਨੂੰ ਰੱਖ। ਬੜੀ ਇਮਾਰਤ ਬਣਾਈ ਹੈ ਜੀ ਇਹਨਾਂ ਨੇ। ਹੈ ਲਾਰੀ ਅੱਡਾ, ਤੇ ਪਰ ਬਣਾ ਇੱਦਾਂ ਦਿੱਤਾ ਵੀ ਜਿਵੇਂ ਜਹਾਜ਼ਾਂ ਦਾ ਅੱਡਾ, ਏਅਰਪੋਰਟ ਹੀ ਬਣਾ ਕੇ ਰੱਖਤਾ। ਪੂਰੀ ਇੱਥੇ ਚੈਕਿੰਗ ਹੁੰਦੀ। ਉੱਦਾਂ ਹੀ ਸਮਾਨ ਸਮੂਨ
ਆ ਦੇਖੋ ਜੀ ਇੱਥੇ ਦੁਕਾਨਾਂ ਬੜੀਆਂ ਬੜੀਆਂ VIP ਬਣੀਆਂ ਹੋਈਆਂ, ਵੱਡੀਆਂ ਦੁਕਾਨਾਂ ਬਣੀਆਂ ਹੋਈਆਂ। ਇੱਧਰ ਵੀ ਦਿਖਾ, ਫਿਰ ਇਹਨਾਂ ਨੇ ਵਿਚਾਲੇ ਜਗ੍ਹਾ ਛੱਡ ਕੇ ਦਰਖਤ ਲਾਏ ਹੋਏ। ਇਸ ਗੱਲੋਂ ਇਹ ਕੌਮ ਮੈਨੂੰ ਬੜੀ ਪਸੰਦ ਆਈ ਹੈ, ਬੜੀ ਜਿੰਦਾ ਦਿਲ ਕੌਮ, ਵੀ ਇਹ ਪੌਦਿਆਂ ਨਾਲ ਬੜਾ ਪਿਆਰ ਕਰਦੀ ਆ। ਸਾਉਣ ਭਾਦੋਂ ਇਹਨੂੰ ਹੌਲੀ ਘੁਮਾਇਆ ਕਰ ਮੋਬਾਈਲ ਨੂੰ, ਫਿਰ ਉਹ ਤੁਹਾਨੂੰ ਦੱਸਿਆ ਤਾਂ ਹੈ ਵੀ ਬੰਦੇ ਇਤਰਾਜ਼ ਕਰਦੇ ਆ ਵੀ ਛੇਤੀ ਨਾਲ ਘੁਮਾ ਦਿੰਦਾ, ਉਹ ਕਹਿੰਦੇ ਸਾਨੂੰ ਦੇਖਦਾ ਕੁਛ ਨਹੀਂ। ਗੱਲ ਪਤਾ ਨਹੀਂ ਮੈਂ ਕੀ ਕਰ ਰਿਹਾ। ਆਹੋ ਸਾਉਣ ਭਾਦੋਂ ਮੈਂ ਹੋਇਆ ਜਦੋਂ ਕੈਮਰਾ ਸੱਜੇ ਖੱਬੇ ਕਰ ਲਾ ਉਹਦੇ ਉੱਤੇ ਹੀ ਟਿਕਾਇਆ ਹੋਇਆ। ਗੱਲ ਮੈਂ ਕਰ ਰਿਹਾ ਸੀ ਵੀ ਸਾਉਣ ਭਾਦੋਂ ਆ, ਤੇ ਜਿਹੜਾ ਜਿੱਥੇ ਸੁਣਦਾ ਦੇਖਦਾ ਤੇ ਉਹ ਪੌਦੇ ਲਾਵੇ। ਇਹ ਦੇਖੋ ਜੀ ਇਦਾਂ ਬਣਾਇਆ, ਤੇ ਉੱਤੋਂ ਛਤਾ ਬੜਾ ਵੱਡੇ AC ਲੱਗੇ ਆ। ਮੈਂ ਕਹਿੰਦਾ ਬੜਾ ਬੰਬ ਕੰਮ ਆ ਬਾਹਰਲੇ ਪਾਸੇ ਦੇ। ਦੇਖ ਇੱਥੇ ਆ ਕੇ ਇੱਥੇ ਦੁਆ ਇੱਥੇ ਆਉਂਦੀਆਂ ਜੀ ਗੱਡੀਆਂ ਗੁੱਡੀਆਂ ਇੱਥੇ ਲਾ ਕੇ ਜਾਂਦੀਆਂ। ਤੇ ਬੜੀ ਖੁੱਲੀ ਥਾਂ ਬਣਾਈ ਆ, ਬਾਹਰ ਦਰਖਤ ਲਾਏ, ਸਾਹਮਣੇ ਸਮੁੰਦਰ ਆ। ਇੰਜ ਨਾ ਇੱਥੋਂ ਨਿਕਲੀਏ ਤੇ ਅਸੀਂ ਮੂਹਰੇ ਸਮੁੰਦਰ ਆਉਂਦਾ। ਇੱਧਰੋਂ ਆਉਂਦੀਆਂ ਜੀ ਗੱਡੀਆਂ ਲਾ ਕੇ ਤੇ ਉਹ ਜਾ ਰਹੀਆਂ। ਚੈਕਿੰਗ ਪੂਰੀ ਹੁੰਦੀ ਆ, ਪਾਸਪੋਰਟ ਹਰ ਸ਼ੈ ਦਿਖਾਉਣਾ ਤੁਹਾਨੂੰ ਪੂਰਾ। ਏਅਰਪੋਰਟ ਹੁਣ ਜਿਹੜੀ ਆ ਬੈਠੇ ਨਾ ਟਿਕਟਾਂ ਦੇਣ ਵਾਸਤੇ, ਇੱਥੇ ਆ ਕੇ ਆਪਣਾ ਪਾਸਪੋਰਟ ਦੇਣਾ। ਪਾਸਪੋਰਟ ਦੇ ਉੱਤੇ ਉਹ ਬਸ ਇੱਕ ਮੋਹਰ ਨਹੀਂ ਲਾਉਂਦੇ, ਕੰਪਿਊਟਰ ਦੇ ਵਿੱਚ ਚੜਾਉਂਦੇ। ਬੜਾ ਨਜ਼ਾਰਾ। ਆ ਹੁਣ ਸਾਹਮਣੇ ਮਸ਼ੀਨਾਂ ਲੱਗੀਆਂ, ਇਹਦੇ ਵਿੱਚੋਂ ਬੈਗ ਟਪਾਉਂਦੇ। ਬੈਗ ਟਪਾ ਕੇ ਤਾਂ ਨੂੰ ਦਿਖਾਓ ਤੋਂ ਛੱਤ ਦਿਖਾਏ। ਬੈਗ ਟਪਾ ਕੇ ਤੇ ਉੱਥੋਂ ਟਿਕਟ ਲੈਣੀ ਹੈ, ਇੱਥੋਂ ਚੈਕਿੰਗ ਕਰਾ ਕੇ ਸਾਰੀ। ਬੰਬ ਕੱਢੀ ਪਈ ਹੈ ਬਈ ਇਹਨਾਂ ਨੇ। ਆਹ ਦੇਖੋ ਆ ਵੀ ਦਰਖਤ ਲਾਏ, ਦਰਖਤ ਵੀ ਐਸੇ ਹਰੇ ਕਚੂਰ ਪਏ। ਆ ਸ਼ੀਸ਼ੇ ਦੇ ਵਿੱਚੋਂ ਦਿਖਾ ਰਿਹਾ, ਕਮਾਲ ਕਰੀ ਪਈ ਹੈ ਲਾਰੀ ਅੱਡਾ ਬਣਾਉਣ ਦੀ। ਇੱਦਾਂ ਬੱਸਾਂ ਆ ਕੇ ਲੱਗਦੀਆਂ, ਇੱਥੋਂ ਟਿਕਟਾਂ ਟੁਕਟਾਂ ਲੈ ਕੇ ਤੇ ਉਹ ਸਾਹਮਣੇ ਲਾਰੀ ਦੇ ਵਿੱਚ ਚੜ ਜਾਣਾ। ਇੱਧਰ ਵੇਟਿੰਗ ਰੂਮ, ਇੱਧਰ ਵੇਟਿੰਗ ਰੂਮ।